अस्सलाम वालेकुम लो जी यारो बेलियो मित्रों सज्जनों ते सहेलियो तुसी देख रहे हो एस अहमद पंजाबी ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਕਮੈਂਟਸ ਵੀ ਟਿਕਾ ਕੇ ਕਰ ਰਹੇ ਹੋ ਤੇ ਲਾਈਕ ਤੇ ਤਰਥੱਲੀ ਪਾਈ ਪਈ ਹੈ ਤੁਸੀਂ ਤੇ ਬਸ ਸਬਸਕ੍ਰਾਈਬ ਵੀ ਨਾਲ ਹੀ ਖਿੱਚ ਕੇ ਰੱਖੋ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਕਿਉਂਕਿ ਆ ਜਿਹੜੇ ਚੈਨਲ ਵਾੜਨ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਅਸੀਂ ਉਹਨਾਂ ਨੂੰ ਵੜ ਕੇ ਰੱਖ ਦਿਆਂਗੇ ਇਦਾਂ ਕਰਦੇ ਹੋਏ ਹਾਂ ਇੱਕ ਚੈਨਲ ਤੇ ਵੈਸੇ ਮੇਰਾ ਵੜ ਗਿਆ ਉਹ ਐਸ ਅਹਿਮਦ ਉਰਦੂ ਵਾਲਾ ਉਹ ਸਾਰਾ ਕੁਝ ਉੱਥੋਂ ਮੈਨੂੰ ਹਟਾਉਣਾ ਪਿਆ ਫਰਕ ਕਰਨਾ ਪਿਆ ਇਸ ਤੋਂ ਪਹਿਲੇ ਕਿ ਉੜ ਜਾਂਦਾ ਲੇਕਿਨ ਖੈਰ ਉਹਦਾ ਵੀਲੌਗ ਜਿਹੜੇ ਨੇ ਉਰਦੂ ਉਹ ਆ ਰਹੇ ਨੇ ਐਸ ਅਹਿਮਦ ਵੀਲੌਗਸ ਦੇ ਵਿੱਚ ਅੱਜ ਨਹੀਂ ਮੈਂ ਕੀਤਾ ਲੇਕਿਨ ਕੱਲ੍ਹ ਤੋਂ ਇਨਸ਼ਾਅੱਲਾ ਦੁਬਾਰਾ ਫਿਰ ਜਿਹੜਾ ਨਾ ਐਵਰੀਡੇ ਵੀਲੌਗ ਉਰਦੂ ਵਾਲਾ ਵੀ ਆਇਆ ਕਰੇਗਾ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਤੇ ਖਬਰ ਤੁਸੀਂ ਕਹਿ ਰਹੇ ਹੋਵੋਗੇ ਕਿ ਯਾਰ ਫਟਾਫਟ ਸਾਨੂੰ ਖਬਰ ਸੁਣਾਓ ਕੀ ਹਿਸਾਬ ਕਿਤਾਬ ਹੈ ਉਹ ਜਿਹੜਾ ਅਪ੍ਰੈਲ ਦੇ ਵਿੱਚ ਜਿਹੜਾ ਉਹ ਨਵੇਂ ਇਲੈਕਸ਼ਨ ਹੋਣ ਵਾਲੇ ਨੇ ਅਬੇ ਸੁਣਾਉਣਾ ਉਹ ਖਬਰ ਵੀ ਸੁਣਾਉਣਾ ਵਾ ਤੇ ਉਹ ਖਬਰ ਦੇਣ ਵਾਲੇ ਦੀ ਭੈਣ ਦੀ ਸਿਰੀ ਵੀ ਕਰਦਾ ਜਿਹਨੇ ਖਬਰ ਦਿੱਤੀ ਕਿ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋਈ ਜਾ ਰਹੇ ਨੇ ਨਵੇਂ ਇਤਿਹਾਦ ਬਣਨ ਜਾ ਰਹੇ ਨੇ ਇਹਨਾਂ ਨਾਲ ਧੋਖਾ ਹੋਣ ਜਾ ਰਿਹਾ ਚੋਰ ਲੁਟੇਰੇ ਫਾਰਮ 47 ਵਾਲਾ ਨਾਲ ਇਹਨਾਂ ਦਾ ਬੇੜਾ ਗਰਕ ਹੋਣ ਜਾ ਰਿਹਾ ਸਾਰੇ ਜੇਲ੍ਹ 'ਚ ਪੈਣ ਜਾ ਰਹੇ ਨੇ ਫਲਾਣਾ ਟਿੰਗੜਾ ਚਲੋ ਫਿਰ ਪਹਿਲੇ ਹੀ ਦੇ ਦਿੰਦਾ ਮੈਂ ਬਾਕੀ ਜੋ ਦੋ ਦਗੜ ਦੱਲੇ ਨੇ ਹਰਾਮਜ਼ਾਦੇ ਉਹਨਾਂ ਦੀ ਗੱਲ ਬਾਅਦ 'ਚ ਕਰ ਲੈਂਦੇ ਹਾਂ ਜਿਹੜੇ ਦਗੜ ਦੱਲਾ ਵਾ ਨਾ ਮੇਰਾ ਮਤਲਬ ਹੈ ਰਾਣਾ ਅਜ਼ੀਮ ਜਿਹੜਾ ਜਨਾਬ ਇਹਨੇ ਖਬਰ ਦਿੱਤੀ ਆ ਅਜ਼ੀਮ ਕਿਸਮ ਦੀ ਖਬਰ ਐਡੀ ਵੱਡੀ ਐਡੀ ਅਜ਼ੀਮ ਖਬਰ ਇਹਨੇ ਦਿੱਤੀ ਆ ਤੇ ਥੱਲੀ ਪਈ ਹੈ ਸੋਸ਼ਲ ਮੀਡੀਆ 'ਤੇ ਸਾਰੇ ਜਨਾਬ ਇਹਨੂੰ ਕਹੀ ਜਾ ਰਿਹਾ ਕਿ ਬਈ ਇਹ ਦੇਖੋ ਐਡੀ ਵੱਡੀ ਨਿਊਜ਼ ਦੇ ਦਿੱਤੀ ਐਡੇ ਵੱਡੇ ਵੱਡੇ ਜ਼ਰਾਇਆਂ ਤੋਂ ਔਰ ਆਹ ਬੰਦਾ ਯਕੀਨ ਕਰੋ ਕਿ ਸ਼ਾਇਦ ਹੀ ਹੋਵੇ ਇਹਦੀ ਖਬਰ ਕੋਈ ਸੱਚੀ ਹੋ ਜਾਏ ਜਿੰਨੇ ਝੂਠਾ ਬੋਲਦਾ ਵਾ ਨਾ ਅੱਲਾ ਮਾਫ ਕਰੇ ਤੋਬਾ ਇੱਦਾਂ ਦੀ ਤੜਥੱਲੀ ਪਾ ਦਿੰਦਾ ਕਹਿੰਦਾ ਮੇਰੇ ਜ਼ਰਾਏ ਤੋਂ ਪਤਾ ਨਹੀਂ ਹੁਣ ਕੌਣ ਇਹਦਾ ਜ਼ਰਾਇਆ ਬਾਬਾ ਜੀ ਕਹਿੰਦੇ ਸਭ ਤੋਂ ਝੂਠਾ ਜਿਹੜਾ ਨਾ ਉਹ ਇਹਦਾ ਜ਼ਰਾਇਆ ਮੈਂ ਕਿਹਾ ਬਾਬਾ ਜੀ ਸਭ ਤੋਂ ਝੂਠਾ ਕੌਣ ਆ ਪਾਕਿਸਤਾਨ 'ਚ ਬਾਬਾ ਜੀ ਕਹਿੰਦੇ ਹਿਸਾਬ ਲਾਓ ਮੈਂ ਕਿਹਾ ਬਾਬਾ ਜੀ ਉਹ ਡੀਜੀ ਵਾਲਾ ਬਾਬੂ ਉਸ ਤੋਂ ਵੱਡਾ ਝੂਠਾ ਕੋਈ ਹੋ ਨਹੀਂ ਸਕਦਾ ਹਾਂਜੀ ਉਹ ਤੱਤੇ ਤਵੇ 'ਤੇ ਵੀ ਬਹਿ ਜਾਵੇ ਫਿਰ ਵੀ ਝੂਠ ਹੀ ਬੋਲੇਗਾ ਬਾਬਾ ਜੀ ਕਹਿੰਦੇ ਬਸ ਉਹੀ ਇਹਦਾ ਜ਼ਰਾਇਆ ਉਹੀ ਇਹਨੂੰ ਦੇਈ ਜਾਂਦਾ ਖਬਰਾਂ ਇਹ ਆ ਕੇ ਉੱਥੇ ਜਿਹੜਾ ਨਾ ਆਪਣਾ ਬੈਠਾ ਵੀਲੌਗ ਕਰਕੇ तो इदां दी खबर की क्या की इन्हें हल्का जिहा सुन लो जरा बड़े बेहतरीन जराए कह रहे हैं कि मार्च रमजान का महीना है मार्च के फौरी बाद अप्रैल में इलेक्शन का महीना होगा अप्रैल में इलेक्शन का ऐलान हो जाएगा अप्रैल के महीने में इलेक्शन कैंपेन शुरू हो जाएगी अप्रैल के महीने में इलेक्शन की आवाजें आना शुरू हो जाएंगी इलेक्शन की सफबंदी शुरू हो जाएगी बड़े बेहतरीन जराए इस बात का भी इंकशाफ कर रहे हैं और यह सिर्फ इंकशाफ नहीं है यह सिर्फ बात नहीं है ये आपको मैं इतनी कन्फर्म इतला दे रहा हूं इतनी कन्फर्म इतला दे रहा हूं कि आप देखेंगे कि ये अचानक से सियासी मंजरनामा तब्दील होगा ओ तेनू लवया मौला राणा जीम तेरा बेड़ा गर्क हो जाए तेरा कख ना रवे राणा जीम राणा जीम तो अपना जुस्सा देख अपनी आवाज देख अपनी हरकतां देख तू किदां दे चीज़ां अजीबो गरीब किस्म दी लैके अप्रैल च इलैक्शन ਬਈ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋ ਗਿਆ ਸਾਰਾ ਕੁਝ ਬਦਲ ਜਾਣਾ ਹੁੰਦਾ ਤੇ ਇੰਨਾ ਬਗੈਰਤੀ ਕਰਨ ਦੀ ਕੀ ਲੋੜ ਸੀ ਇਹਨਾਂ ਨੂੰ ਹਯਾਤ ਵਾਲੀ ਬਗੈਰਤੀ ਕਰਨ ਦੇ ਬਾਅਦ ਵੀ ਜਿਹੜੀ ਹੁਣ ਰੀਸੈਂਟਲੀ ਇਲੈਕਸ਼ਨਾਂ 'ਚ ਬਗੈਰਤੀ ਕੀਤੀ ਗਈ ਆ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਜਿਹੜੇ ਮਾਰ ਠੱਪੇ ਬਕਸੇ ਭਰ ਚੱਕ ਕੇ ਲੈ ਗਏ ਤੇ ਨੂਨ ਲੀਗ ਨੂੰ ਜਿਤਵਾਉਂਦੇ ਫਿਰਦੇ ਆ ਹੁਣ ਉਹ ਕਿੱਦਾਂ ਨੂਨ ਲੀਗ ਦੇ ਜਿਹੜੇ ਨੇ ਇੱਕਦਮ ਖਿਲਾਫ ਹੋ ਕੇ ਨੂਨ ਲੀਗ ਨੂੰ ਅੰਦਰ ਉਹ ਬਈ ਰਾਣਾ ਅਜ਼ੀਮ ਜਿਹੜਾ ਨਾ ਇਹ ਆਪਣੀ ਦਾਲ ਰੋਟੀ ਚਲਾ ਰਿਹਾ ਝੂਠ ਬੋਲ ਕੇ ਬਾਬਾ ਜੀ ਕਹਿੰਦੇ ਯਾਰ ਖਾਲੀ ਝੂਠ ਨਹੀਂ ਬੋਲਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਜਿਹੜਾ ਨਾ ਉਹ ਦਰੂਦ ਸ਼ਰੀਫ ਹੀ ਪੜ੍ਹਦਾ ਅੱਲਾ ਮਾਫ ਕਰੇ ਤੋ ਦਰੂਦ ਪੜ੍ਹ ਕੇ ਝੂਠ ਬੋਲਦਾ ਯਾਰ ਕੋਈ ਹਯਾ ਕੋਈ ਸ਼ਰਮ ਕੋਈ ਬਗੈਰਤੀ ਦੀ ਇੰਤਹਾ ਹੁੰਦੀ ਆ ਕਿੱਦਾਂ ਦੀ ਖਬਰ ਹੁਣ ਉਹ ਕਹੇਗਾ ਕਿ ਵੀ ਮੇਰੀ ਖਬਰ ਬੜੀ ਪੱਕੀ ਆ ਹਾਂ ਇਹ ਹੋਣਾ ਹੀ ਹੋਣਾ ਜਿੱਦਾਂ ਪਹਿਲੇ ਖਬਰਾਂ ਮੇਰੀਆਂ ਸੱਚ ਹੋ ਗਈਆਂ ਉੱਦਾਂ ਇਹ ਖਬਰ ਵੀ ਸੱਚ ਹੋ ਜਾਊਗੀ ਫਿਰ ਤੁਸੀਂ ਸਾਰੇ ਮੈਨੂੰ ਕਹੋਗੇ ਆ ਕੇ ਕਿ ਦੇਖਿਆ ਰਾਣਾ ਅਜ਼ੀਮ ਨੇ ਕਿੰਨੀ ਅਜ਼ੀਮ ਖਬਰ ਦਿੱਤੀ ਸੀਗੀ ਹਾਂ ਕਿ ਨਵੇਂ ਇਤਿਹਾਦ ਹੋ ਗਏ ਪੀਪਲ ਪਾਰਟੀ ਜਿਹੜੀ ਉਹ ਲੜ ਪਈ ਉਹ ਜਨਾਬ ਵੱਖ ਹੋ ਗਏ ਤੇ ਟਾਈਮ ਪਟਾਸ ਹੋ ਗਿਆ ਇੱਥੇ ਕੰਮ ਤੇ ਅਗਲਾ ਇਲੈਕਸ਼ਨ PTI ਜਿੱਤ ਗਈ ਤੇ ਇਮਰਾਨ ਖਾਨ ਵਜ਼ੀਰ ਆਜ਼ਮ ਇੱਦਾਂ ਦੀ ਇਹ ਬਗੈਰਤੀ ਹੋਏ ਇਹਨੂੰ ਕੋਈ ਦੱਸੋ ਜਾ ਕੇ ਰਾਣਾ ਅਜ਼ੀਮ ਨੂੰ ਕਿ ਪੁੱਤਰ ਜਾ ਕੇ ਸਟੇਸ਼ਨ ਤੇ ਕੁਲਫੀਆਂ ਵੇਚ ਜਿਹੜਾ ਤੇਰਾ ਕੰਮ ਇੱਦਾਂ ਦੀ ਟਰੱਕ ਦੀਆਂ ਬੱਤੀਆਂ ਦੇ ਪਿੱਛੇ ਲਾ ਕੇ ਤੇ ਪਤਾ ਨਹੀਂ ਕੌਣ ਲੋਕ ਨੇ ਯਾਰ ਜਿਹੜੇ ਜਾ ਕੇ ਇਹਨੂੰ ਵੇਖਦੇ ਨੇ
ਵੀ ਮੈਂ ਤੇ ਇਦਾਂ ਦੇ ਕਲਿੱਪ ਸੋਸ਼ਲ ਮੀਡੀਆ 'ਤੇ ਚੱਲ ਰਹੇ ਹੁੰਦੇ ਨੇ ਟਵਿੱਟਰ 'ਤੇ, ਉਹ ਇੱਕ ਅੱਧਾ ਕੋਈ ਨਜ਼ਰ ਤੋਂ ਗੁਜ਼ਰ ਜਾਏ ਤੇ ਉਹ ਛਤਰੋਲ ਕਰਨ ਵਾਸਤੇ ਮੈਂ ਸੁਣ ਲੈਂਦਾ ਵਾਂ। ਇਹਨੂੰ ਕੌਣ ਸੁਣਦਾ? ਝੂਠਾਂ ਦੀ ਗੱਠੜੀ। ਆ ਦੂਜਾ ਡੀਜੇ ਵਾਲਾ ਬਾਬੂ ਹੈ ਯਾਰ, ਯਕੀਨ ਕਰੋ ਐਡਾ ਜੁੱਸਾ। ਉਹ ਬਈ ਇਹ ਜਿਹੜਾ ਇਹਨੂੰ ਸੁਣਿਆ ਨਾ ਕਰੋ, ਇਹਦੇ ਕੋਲ ਚਲੇ ਜਾਇਆ ਕਰੋ ਜਾ ਕੇ, ਇਹਦੇ ਕਰਕੇ ਕਿ ਭਾਈ ਉਹ 2 ਰੁਪਏ ਵਾਲਾ ਗਲਾਸ ਸ਼ਰਬਤ ਦਾ ਜਿਹੜਾ ਨਾ ਉਹ ਪਿਆ। ਅੱਛਾ 2 ਰੁਪਏ ਵਾਲਾ, ਇਹ ਵੀ ਕੋਈ ਜ਼ਮਾਨਾ ਹੁੰਦਾ ਸੀ ਕਿਸੇ ਦੌਰ ਦੇ ਵਿੱਚ ਸਟੇਸ਼ਨ ਤੇ 2 ਰੁਪਏ ਦਾ ਗਲਾਸ ਮਿਲਦਾ ਹੁੰਦਾ ਸੀ ਸ਼ਰਬਤ ਦਾ। ਹੁਣ ਕਿੱਥੇ, ਹੁਣ ਪਤਾ ਨਹੀਂ ਕਿੰਨੇ ਦਾ ਆਉਣਾ। ਹਾਂ ਮੈਨੂੰ ਤੇ ਉਹ 2 ਯਾਦ ਹੈ, 2 ਦੇ ਬਾਅਦ ਮੈਨੂੰ ਨਹੀਂ ਯਾਦ, ਨਾ ਮੈਂ ਕਦੀ ਗਿਆ ਨਾ ਮੈਂ ਕਦੀ ਪੀਤਾ। ਹੁਣ ਪਤਾ ਨਹੀਂ ਮੈਂ ਕੋਈ 200-400 ਦਾ ਹੋਏਗਾ ਗਲਾਸ, ਇੱਦਾਂ ਦੇ ਸ਼ਾਇਦ ਵੀ ਇੱਦਾਂ ਦਾ ਕੋਈ ਸਿਸਟਮ ਹੋਵੇ। ਖੈਰ ਐਨੀਵੇ ਉਹ ਜਨਾਬ ਆ ਖਬਰਾਂ ਦੇ ਕੇ ਇੱਦਾਂ ਦੀਆਂ ਜਿਹੜੀਆਂ ਨਾ, ਤੇ ਉਹ ਤੁਹਾਨੂੰ ਟਰੱਕ ਦੀ ਇੱਕ ਨਵੀਂ ਬੱਤੀ ਦੇ ਪਿੱਛੇ ਲਾ ਰਿਹਾ। ਔਰ ਇਹ ਵੀ ਇੱਦਾਂ ਦੇ ਲੋਕ ਜਿਹੜੇ ਨੇ ਨਾ, ਉਹ ਯਕੀਨ ਕਰੋ ਇਹਨਾਂ ਦੇ ਵੀ ਕਨੈਕਸ਼ਨ ਹੁੰਦੇ ਨੇ ਕਿਤੇ ਨਾ ਕਿਤੇ, ਜਿਹੜਾ ਨਾ ਉਹ ਇੱਦਾਂ ਦੀਆਂ ਖਬਰਾਂ ਦੇ ਕੇ, ਕਿਉਂਕਿ ਚਲੋ ਸਾਰੇ ਨਹੀਂ, ਸਾਰੇ ਤੇ ਪਾਗਲ ਨਹੀਂ ਨਾ ਹੁੰਦੇ, ਲੇਕਿਨ ਕੁਛ ਪਾਗਲ ਹੁੰਦੇ ਨੇ। ਹਾਂ ਕੁਛ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ, ਉਹ ਅੱਛੀਆਂ ਖਬਰਾਂ ਲੱਭਦੇ ਫਿਰ ਜਾਂਦੇ ਨੇ ਕਿ ਆਹ ਕੋਈ ਸਾਨੂੰ ਖੁਸ਼ਖਬਰੀ ਸੁਣਾ। ਉਹ ਫਿਰ ਇੱਦਾਂ ਦੇ ਲੋਕ ਜਿਹੜੇ ਉਹਨਾਂ ਨੂੰ ਖੁਸ਼ਖਬਰੀ, ਉਹ ਫਿਰ ਖੁਸ਼ਖਬਰੀ ਸੁਣਦੇ ਆ, ਹੱਸਦੇ ਖੇਡਦੇ ਆ। ਉਹ ਫਿਰ ਜਨਾਬ ਜਦੋਂ 2-3 ਮਹੀਨੇ ਗੁਜ਼ਰਦੇ ਆ, ਉਦੋਂ ਤੱਕ ਉਹ ਭੁੱਲ ਚੁੱਕੇ ਹੁੰਦੇ ਨੇ ਕਿ ਇਹਨੇ ਕੀ ਬਕਵਾਸ ਕੀਤੀ ਸੀ। ਹਾਂ ਇਹ ਵਾਰਦਾਤ ਆ, ਇਹਨੂੰ ਸਮਝੋ। ਉਹ ਜਿਹੜਾ ਕਹਿ ਰਿਹਾ ਨਾ ਅਪ੍ਰੈਲ ਦੇ ਵਿੱਚ, ਹਾਂ ਉਹ 4-5 ਮਹੀਨੇ ਪਏ, 5 ਮਹੀਨੇ 'ਚ ਕਿਹਨੂੰ ਯਾਦ ਰਹਿਣਾ ਕਿ ਰਾਣਾ ਜੀਵ ਨੇ ਕੀ ਗੱਲ ਕੀਤੀ ਸੀਗੀ। ਰਾਣਾ ਜੀਵ ਨੂੰ ਆਪ ਨਹੀਂ ਯਾਦ ਹੋਣੀ ਕਿ ਉਹਨੇ ਕਿਹੜੀ ਛੱਡੀ ਸੀ। ਹਾਂ ਤੇ ਲੋਕਾਂ ਨੂੰ ਕਿੱਥੇ ਯਾਦ ਹੋਣੀ ਆ। ਇਹ ਵਾਰਦਾਤ ਹੈ ਰਾਣਾ ਜੀਵ ਦੀ। ਰਾਣਾ ਜੀਵ ਵਾਰਦਾਤ ਪਾ ਕੇ ਹੁਣ ਆਪਣਾ ਮੰਜ਼ਿਲ ਵੇਚ ਕੇ ਤੇ ਨਿਕਲ ਗਿਆ। 5 ਮਹੀਨੇ ਬਾਅਦ ਲੱਭਣਾ ਤੇ ਲੱਭਦੇ ਫਿਰੋਗੇ ਕਿ ਬਈ ਕਿੱਧਰ ਗਿਆ, ਤੇ ਉਹਨੂੰ ਨਵੀਂ ਕੁਛ ਛੱਡ ਦੇਗਾ। ਉਦੋਂ 5 ਮਹੀਨੇ ਬਾਅਦ ਕੋਈ ਹੋਰ ਸੁਣਾ ਦੇਗਾ ਅਗਲੀ ਸਭ ਤੇ। ਉਹ ਇਹ ਹਿਸਾਬ ਕਿਤਾਬ ਹੈ। ਤੇ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਇਹਦਾ ਢੂਆ ਵੀ ਬਿਲਕੁਲ ਉਹਦੇ ਵਰਗਾ। ਮੈਂ ਬਾਬਾ ਜੀ ਕਿਹਦੇ ਵਰਗਾ? ਬਾਬਾ ਜੀ ਕਹਿੰਦੇ ਸਹੇਲ ਬੜਾ ਉਹ ਜਿਹੜੀ ਰੋਟੀ ਖਾਣ ਵਾਲੀ ਮਸ਼ੀਨ ਆ, ਉਹਦਾ ਢੂਆ ਤੇ ਇਹਦਾ ਢੂਆ ਇੱਕ ਬਰਾਬਰ ਆ। ਇਹਨਾਂ ਦੋਨਾਂ ਦਾ ਜਿਹੜਾ ਜੁੱਸਾ ਉਹ ਵੀ ਇੱਕ ਬਰਾਬਰ ਆ, ਤੇ ਇਹ ਦੋਨੋਂ ਜਿਹੜੇ ਬਕਵਾਸ ਯਾਦ ਕਰਦੇ ਨੇ ਉਹ ਵੀ ਇੱਕ ਬਰਾਬਰ। ਪਤਾ ਨਹੀਂ ਉਹੀ ਨਾ ਹੋਵੇ ਇਹਦਾ ਜ਼ਰਾ ਵੱਡੀ ਢੂਈ ਵਾਲਾ ਛੋਟੀ ਢੂਈ ਵਾਲੇ ਨੂੰ ਖਬਰਾਂ ਦੇ ਕੇ ਚਲਵਾ ਰਹੇ। ਹੋ ਸਕਦਾ ਇੱਦਾਂ ਬਈ, ਮੈਨੂੰ ਕੀ ਪਤਾ ਕੀ ਨਹੀਂ, ਲੇਕਿਨ ਆ ਬਹਰਹਾਲ ਇਹ ਉਹ ਖਬਰ ਸੀਗੀ ਹਾਂ ਜਿਹਦੀ ਜਿਹੜੀ ਨਾ ਉਹ ਛਤਰੋਲ ਜ਼ਰੂਰੀ ਸੀ। ਤੇ ਮੈਂ ਕਿਹਾ ਬਾਬਾ ਜੀ ਇਹ ਰਾਣਾ ਜੀਮ ਦਾ ਕੋਈ ਇਲਾਜ ਦੱਸੋ ਕਿ ਇਹ ਬਕਵਾਸ ਕਰਨਾ ਬੰਦ ਕਰੇ ਇੱਦਾਂ ਦੀ। ਬਾਬੇ ਕਹਿੰਦੇ ਪੁੱਤਰ ਇਹ ਇਲਾਜ ਆ ਰਾਣਾ ਜੀਮ ਦਾ ਕੋਈ, ਇਹਨੂੰ ਇਹਦੇ ਹਾਲ 'ਤੇ ਛੱਡ ਦਿਓ। ਹਾਂ ਇਹਨੂੰ ਇਹਦੇ ਹਾਲ 'ਤੇ ਛੱਡ ਦਿਓ, ਬਸ ਅੱਗੇ ਚੱਲੋ ਅੱਗੇ। ਮੈਂ ਕਿਹਾ ਬਾਬਾ ਜੀ ਅੱਗੇ ਕਿੱਥੇ ਜਾਈਏ? ਬਾਬਾ ਕਹਿੰਦੇ ਡੱਡੂ ਵਾਲ ਚੱਲੋ। ਮੈਂ ਕਹਿੰਦਾ ਤੁਸੀਂ ਡੱਡੂ ਦਾ ਪਿੱਛੇ ਨਹੀਂ ਛੱਡਦੇ। ਉਹ ਡੱਡੂ ਅੱਜ ਕੱਲ੍ਹ ਨਜ਼ਰ ਨਹੀਂ ਆ ਰਿਹਾ ਕਿਤੇ। ਖੈਰ ਹੋਵੇ ਸੀ, ਉਹ ਆਇਆ ਸੀ, ਆ ਕੇ ਉਹਨੇ ਦਾਤ ਦਿੱਤੀ ਆ ਇਲੈਕਸ਼ਨਾਂ ਦੀ। ਹਾਂ ਤੇ ਉਹ ਮਾਈ ਦੇ ਨਾਲ ਅਕਸਰ ਤੁਹਾਨੂੰ ਪਤਾ ਕਿ ਹੁੰਦਾ ਵੇ, ਤੇ ਮਾਈ ਵੀ ਜਾ ਕੇ ਆਪਣੇ ਪਿਓ ਨਾਲ ਬੈਠੀ ਨਜ਼ਰ ਆਈ ਹੈ। ਤੇ ਅੱਜ ਕਿਤੇ ਹੋਰ ਵੀ ਨਿਕਲੀ ਹੈ ਵੈਸੇ ਮਾਈ, ਕਿਤੇ ਹੋਰ ਨਿਕਲ ਕੇ ਮਾਈ ਉੱਥੇ ਜਾ ਕੇ ਪਤਾ ਨਹੀਂ ਅਜੀਬੋ ਗਰੀਬ ਮੁੱਲ ਜ਼ਿਆਦਾਤਰ ਬਕਵਾਸ ਯਾਦ ਜਿਹੜੀ ਉਹ ਕਰ ਰਹੀ ਆ। ਹੁਣ ਮੈਨੂੰ ਨਹੀਂ ਸਮਝ ਆਏਗੀ ਵੀ ਕੀ ਉਹਦਾ ਹਿਸਾਬ ਕਿਤਾਬ ਕੀ ਹੈ ਕੀ ਨਹੀਂ, ਲੇਕਿਨ ਉਹਨੇ ਇੰਨਾ ਖੜਾ ਹੋ ਕੇ ਕਿਹਾ ਕਿ ਬਈ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦੀ। ਹਾਂ ਮੇਰਾ ਇੱਕ ਭਰਾ ਹੈ ਤੇ ਇੱਕ ਭੈਣ ਹੈ। ਹਾਂ ਤੇ ਉਹਨਾਂ ਦੇ ਘਰ ਕੋਈ ਜਿਹੜਾ ਨਾ ਸਪੈਸ਼ਲ ਬੱਚਾ ਹੈ, ਤੇ ਉਹ ਜਿਹੜਾ ਨਾ ਉਹ ਕਹਿੰਦੇ ਇੱਦਾਂ ਦੀ ਕੋਈ ਸਟੋਰੀਆਂ ਨੇ ਪਾ ਕੇ ਕਿਸੇ ਵਾਸਤੇ ਹਮਦਰਦੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਭੈਣ ਭਰਾ ਹੁਣ ਕੌਣ ਨੇ, ਕਿਹਦੀ ਭੈਣ ਹੈ ਤੇ ਕੌਣ ਇਹਦਾ ਭਰਾ ਹੈ, ਤੇ ਕਿਹੜਾ ਜਿਹੜਾ ਕਿ ਜਿਹਨੂੰ ਬਹੁਤ ਵੱਡਾ ਅਹੁਦਾ ਮਿਲ ਗਿਆ। ਹਾਂਜੀ ਤੇ ਬਈ ਮੇਰਾ ਖਿਆਲ ਹੈ ਕਿ ਉਹ ਸਰਕਾਰੀ ਮੁਲਾਜ਼ਮ ਨਹੀਂ ਜਿਹੜਾ ਤਾਹਿਆਤ, ਹਾਂ ਉਹਦੀ ਗੱਲ ਕਰ ਰਹੀ ਆ। ਉਹ ਵੀ ਦੇਖੋ ਆਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗੱਲਾਂ ਕਰਕੇ ਹਮਦਰਦੀ ਜਿਹੜੀ ਨਾ ਉਹ ਜਗਾਨ ਹੈ। ਬਈ ਉਹਨੇ ਉਹ ਜਿਸ ਭਰਾ ਦੀ ਇਹ ਗੱਲ ਕਰ ਰਹੀ ਹੈ, ਅਵਲ ਤੇ ਉਹ ਬੜਾ ਵੱਡਾ, ਮੇਰਾ ਮਤਲਬ ਹੈ ਕਿ ਜੋ ਵੀ ਹੈ, ਤੇ ਮੈਨੂੰ ਨਹੀਂ ਯਕੀਨ ਇਹਦੇ 'ਤੇ। ਆ ਜਿਹੜੀ ਭੈਣ ਭਰਾ ਇਹ ਕੋਈ ਨਹੀਂ, ਇਹਨਾਂ ਦੇ ਵਿੱਚ ਕੋਈ ਨਹੀਂ। ਜਿੱਦਾਂ ਉਹ ਬੱਕਰੀਆਂ ਦੇ ਵਿੱਚ ਨਹੀਂ ਨਾ ਹੁੰਦੇ ਭੈਣ ਭਰਾ ਨਹੀਂ ਹੁੰਦੇ ਜਾਨਵਰਾਂ 'ਚ, ਇੱਦਾਂ ਹੀ ਇਹਨਾਂ 'ਚ ਵੀ ਨਹੀਂ ਹੁੰਦੇ। ਜੀ ਮੁੰਡੇ ਨੂੰ ਮਰਜ਼ੀ ਕਹੇ ਜਾਵੇ ਅਸੀਂ ਨਹੀਂ ਮੰਨਦੇ। ਹਾਂ ਜੋ ਇਹਦੇ ਕਰਤੂਤ, ਜੋ ਇਹਦੇ ਹਿਸਾਬ ਕਿਤਾਬ ਨੇ ਸਾਰੇ। ਉਹ ਬਈ ਉਹ ਕਿਹਦੀ ਗੱਲ ਕਰ ਰਹੀ ਹੋ? ਜਿਸ ਦਾ ਜਿਹੜਾ ਤੇਰਾ ਭਰਾ, ਉਹਨੇ ਪੂਰੇ ਮੁਲਕ ਦੇ ਬੱਚੇ ਜਿਹੜੇ ਨਾ ਉਹ ਮਜ਼ਦੂਰ ਕਰਕੇ ਰੱਖ ਦਿੱਤੇ। ਮਾਰ ਗੋਲੀਆਂ ਸਿਰਾਂ ਦੇ ਵਿੱਚ, ਹਾਂਜੀ ਪਸਲੀਆਂ ਦੇ ਵਿੱਚ, ਲੱਤਾਂ ਦੇ ਵਿੱਚ, ਕਮਰਾਂ ਦੇ ਵਿੱਚ ਗੋਲੀਆਂ ਮਾਰ ਕੇ ਬੁਛਾੜ ਕਰਕੇ ਕਿੰਨੇ ਬੱਚੇ ਉਹਨੇ ਪੈਰਾਲਾਈਜ਼ ਕਰ ਦਿੱਤੇ। ਕਿੰਨੇ ਬੱਚੇ ਉਹਨੇ ਅਗਲੇ ਜਾਨ ਤੋੜ ਛੱਡੇ। ਜ਼ਾਲਮ ਆਦਮੀ ਨੇ, ਉਸ ਜ਼ਾਲਮ ਤਰੀਨ ਦਰਿੰਦੇ ਨੇ ਆ ਸਾਰਾ ਕੁਝ ਪਾਕਿਸਤਾਨੀ ਆਵਾਮ ਦੇ ਜਿਹੜਾ ਜ਼ੁਲਮ, ਜਿਹੜਾ ਜਬਰ ਕੀਤਾ, ਉਹ ਸਾਰਿਆਂ ਨੂੰ ਪਤਾ, ਸਾਰਿਆਂ ਨੂੰ ਨਜ਼ਰ ਆਉਂਦਾ। ਹੁਣ ਇੱਦਾਂ ਦੀਆਂ ਹਮਦਰਦੀਆਂ ਉਹਦੇ ਵਾਸਤੇ ਬਟੋਰਨ ਦੀ ਕੋਸ਼ਿਸ਼ ਨਾ ਕਰ ਮਾਈ। ਹਾਂ ਜਿੱਦਾਂ ਦਾ ਤੇਰਾ ਕਰੈਕਟਰ ਆ, ਉੱਦਾਂ ਦਾ ਹੀ ਤੇਰੇ ਭਰਾ ਦਾ ਵੀ ਕਰੈਕਟਰ ਆ।
ਹਾਂ ਜਿੱਦਾਂ ਦੀ ਤੂੰ ਉੱਦਾਂ ਦਾ ਤੇਰਾ ਭਰਾ, ਦੋਵੇਂ 2 ਨੰਬਰ, ਦੋਵੇਂ ਹੀ ਜਿਹੜੇ ਨੇ ਨਾ ਉਹ ਮੁਸੱਲਤ ਹੋਏ ਜ਼ਬਰਦਸਤੀ ਕਿਸਮ ਦੇ, ਭਰਾ ਦਾ ਰਿਟਾਇਰ ਹੋ ਕੇ ਮੁਸੱਲਤ ਹੋਇਆ। ਹਾਂ ਇਹ ਜਿਹੜੀ ਆ ਇਹ ਫਾਰਮ 47 ਤੇ ਮੁਸੱਲਤ ਹੋਈ ਹੈ। ਤੇ ਇਹੋ ਜਿਹੀਆਂ ਬਗੈਰਤੀਆਂ ਬੇਸ਼ਰਮੀਆਂ ਜਿਹੜੀਆਂ ਨੇ ਨਾ ਉਹ ਮਾਰਨੀਆਂ ਛੱਡ ਦਿਓ। ਹਾਂ ਦੇਖ ਤੁਸੀਂ ਕਹੋਗੇ ਯਾਰ ਹੁਣ ਕੀ ਹੁਣ ਕਹਿ ਰਹੀ, ਸ਼ਾਇਦ ਤੁਸੀਂ ਸੁਣਿਆ ਮੈਂ ਨਹੀਂ ਸੁਣਿਆ ਤਾਂ ਸੁਣ ਲਓ ਹਲਕਾ ਜਿਹਾ ਕੀ ਕਹਿ ਰਹੀ ਹੈ। मैं एक और नाम नहीं ले सकती, इजाज़त नहीं है। अल्लाह ताला ने, मैं एक ऐसे अपने भाई को और अपनी बहन को जानती हूँ जो अल्लाह ताला ने इक़्तिदार की आला तरीन मसनद तक उनको पहुँचाया। उनकी जो सबसे बड़ी औलाद है वो स्पेशल चाइल्ड है। उनकी वालदा ने मुझे खुद बताया कि हमारे घर में जो भी, मुझे लगता है कि हमारे घर में जो भी रहमत आती है, हमारे घर की जो बलाएं भी टलती हैं वो उस मेरी स्पेशल औलाद की वजह से। लो जी आ झूठो झूठ 47 और आ ਜ਼ਬਰਦਸਤੀ ਦੀ ਹਮਦਰਦੀ ਇਕੱਠੀ ਕਰਨ ਵਾਸਤੇ ਆ ਕਹਿੰਦੀ ਮੈਨੂੰ ਇਜਾਜ਼ਤ ਨਹੀਂ ਹੈ ਨਾਮ ਲੈਣ ਦੀ। ਹਾਂ ਬਈ ਤੈਨੂੰ ਸਾਰੀ ਇਜਾਜ਼ਤ ਹੈ ਮਾਈ। ਹਾਂ ਤੂੰ ਜੋ ਮਰਜ਼ੀ ਗੰਦ ਮਾਰ, ਜੋ ਮਰਜ਼ੀ ਬਕਵਾਸ ਕਰ। ਹੈ ਕੱਲ ਮਾਈ ਬੈਠੀ ਕਹਿ ਰਹੀ ਸੀ ਕਿ ਜੀ ਆ ਬਦਤਮੀਜ਼ ਔਰ ਇਹ ਉਹ ਸਾਰਾ ਇਹ ਤੇ ਸਾਡੇ ਖਾਨਦਾਨ 'ਚ ਹੈ ਹੀ ਨਹੀਂ ਸ਼ਰੀਫਾਂ। ਇਹਦੀਆਂ ਤੁਸੀਂ ਵੀਡੀਓ ਸੁਣੋ, ਇਹਦੀਆਂ ਆਵਾਜ਼ਾਂ ਸੁਣੋ, ਅੱਲਾ ਮਾਫ ਕਰੇ। ਇਹਨੇ ਜਿਹੜਾ ਨਾ ਉਹ ਹੱਥ ਚੁੱਕੀ ਸੀ ਇੰਨੀ ਗੰਦੀ ਤਰੀਨ। ਚਲੋ ਜ਼ਬਾਨ ਨੂੰ ਵੀ ਇੱਕ ਸਾਈਡ 'ਤੇ ਰੱਖ ਦਿਓ। ਉਹ ਜਿਹੜੀਆਂ ਮਾਈ ਤੂੰ ਗੰਦੀਆਂ ਔਰ ਨੰਗੀਆਂ ਫਿਲਮਾਂ ਲਈ ਫਿਰਦੀਆਂ ਔਰ ਉਹਦਾ ਪ੍ਰਚਾਰ ਕਰਦੀ ਫਿਰਦੀਆਂ। ਨਿਜ਼ਾਰਿਨ ਗਰੇ ਨੇ ਕਿਹਾ ਸੀ, ਮੈਂ ਹਰ ਵਾਰੀ ਤੁਹਾਨੂੰ ਯਾਦ ਕਰਾਉਣਾ ਕਿ ਇਹਨੇ ਕਿਹਾ ਸੀ ਕਿ ਮੇਰੇ ਕੋਲ ਗੰਦੀਆਂ ਔਰ ਨੰਗੀਆਂ ਫਿਲਮਾਂ ਪਈਆਂ। ਹਾਂ ਪਾਪਾ ਹੀ ਕਹਿੰਦੇ ਯਾਰ ਨੰਗੀਆਂ ਫਿਲਮਾਂ ਜਿਹੜੀਆਂ ਨੇ ਨਾ ਇਹ ਮਾਈ ਆਪ ਦੇਖਦੀ ਹੁਣ। ਮੈਂ ਕਿਹਾ ਪਾਪਾ ਜੀ ਲਾਜ਼ਮੀ ਗੱਲ ਹੈ। ਉਹ ਦੇਖ ਕੇ ਤੇ ਉਹਨੇ ਕਿਹਾ ਕਿ ਮੇਰੇ ਕੋਲ ਫਲਾਣੇ ਦੀ ਵੀ ਮੌਜੂਦ ਹੈ, ਫਲਾਣਾ ਵੀ ਹੈ, ਨੰਗਾ ਹੋ ਕੇ ਆ ਕੰਮ ਕਰ ਰਿਹਾ ਸੀ, ਫਲਾਣਾ ਜਿਹੜਾ ਉਹ ਇੰਝ ਕਰ ਰਿਹਾ ਸੀ, ਇੱਕ ਤੇ ਪਤਾ ਨਹੀਂ ਸਵਿਮਿੰਗ ਪੂਲ ਤੋਂ ਬਾਹਰ ਡਿੱਗਿਆ ਫਿਰਦਾ ਸੀ। ਇੱਦਾਂ ਦੀ ਕੁਝ ਚੀਜ਼ਾਂ ਨੇ ਮਾਈ ਨੇ ਦੱਸੀਆਂ। ਹਾਂ ਅਤੇ ਉਹ ਇਸ ਤੋਂ ਗੰਦੀ ਔਰ ਗਲਾਜ਼ਤ ਕੀ ਹੋ ਸਕਦੀ ਹੈ? ਇੱਕ ਹੁੰਦੀ ਹੈ ਜ਼ਬਾਨ ਨਾਲ ਕੋਈ ਬੰਦੇ ਕਿਸੇ ਨੂੰ ਬੁਰਾ ਭਲਾ ਕਹਿ ਦੇਵੇ, ਕਿਸੇ ਨੂੰ ਕੋਈ ਗਾਲ ਮੰਦਾ ਕਰ ਦੇਵੇ, ਚਲੋ ਸਮਝ ਆਉਂਦੀ ਹੈ ਕਿ ਜ਼ਬਾਨ ਹੈ ਜੀ। ਬਈ ਇੱਕ ਜਿਹੜੀ ਕਿਸੇ ਦੀ ਛੁਪ ਕੇ ਖੁਫੀਆ ਗੰਦੀ ਵੀਡੀਓ ਬਣਾ ਕੇ ਉਹਨੂੰ ਬਲੈਕਮੇਲ ਕਰਨਾ, ਅੰਦਾਜ਼ਾ ਕਰੋ ਕਿਹੋ ਜਿਹੇ ਕਰੈਕਟਰ ਜਿਹੜੇ ਨੇ ਉਹ ਇਸ ਟਾਈਮ ਪਾਕਿਸਤਾਨ 'ਤੇ ਮੁਸੱਲਤ ਨੇ, ਜਿਹਦੀ ਕੁੱਲ ਔਕਾਤ ਔਰ ਜਿਹਦੀ ਕੁੱਲ ਕਾਰਕਰਦਗੀ ਹੈ ਵੇ ਇੱਥੇ ਪਹੁੰਚਣ ਲਈ ਕਿ ਉਹਨੇ ਗੰਦੀਆਂ ਫਿਲਮਾਂ ਬਣਾ ਕੇ ਜੱਜਾਂ ਜਰਨੈਲਾਂ ਨੂੰ ਬਲੈਕਮੇਲ ਕੀਤਾ ਔਰ ਮੂੰਹ ਮੰਨੀ। ਔਰ ਉਹਦਾ ਪਿਓ ਜਿਹੜਾ ਆ ਕੇ ਸ਼ਰੀਫ ਆਦਮੀ ਬਣਿਆ ਬੈਠਾ ਸੀ, ਬੇਗੈਰਤ ਆਦਮੀ, ਉਹ ਕਹਿੰਦੇ ਸੀ ਕਿ ਮੀਆਂ ਸਾਹਿਬ ਜਬ ਮੁਨਾਸਿਬ ਸਮਝेंगे तो फिर रिलीज़ कर देंगे। ਮੀਆਂ ਸਾਹਿਬ ਨੇ ਨਹੀਂ ਦੇਖੀ, ਬਾਬਾ ਜੀ ਕਹਿੰਦੇ ਰਲ ਕੇ ਇਕੱਠੇ ਦੇਖੀ ਹੋਣੀ ਹੈ ਗੰਦੀ ਫਿਲਮ। ਪਰ ਕੋਈ ਪਤਾ ਨਹੀਂ ਬਾਕੀ ਜਦੋਂ ਬਲੈਕਮੇਲ ਵੀ ਕਰਨਾ ਵਾ ਕਿਸੇ ਨੇ ਤੇ ਰਾਤ ਦੇਖੀ ਹੋਣੀ ਇਹਨਾਂ ਨੇ ਸਭ। ਹੁਣ ਉਹ ਗੰਦ ਔਰ ਗਲਾਜ਼ਤ ਦੇ ਵਿੱਚ ਲੁੱਥੜੀ ਹੋਈ ਜਿਹੜੀ ਮਾਈ ਆ, ਹਾਂ ਉਹ ਆ ਕੇ ਜਿਹੜੀ ਨਾ ਕਿਸੇ ਵਾਸਤੇ ਹੁਣ ਆਪਣੇ ਭਰਾ ਝੂਠਾ ਪਤਾ ਨਹੀਂ ਦਿਲ 'ਚ ਕਹਿੰਦੀ ਹੋਣੀ ਕਿ ਤੋਬਾ ਅੱਲਾ ਮਾਫ ਕਰੇ, ਕੋਈ ਨਹੀਂ ਪਤਾ ਨਹੀਂ ਕਿਹਨੂੰ ਸੁਣਾ ਰਹੀ ਹੈ ਕਿਹਨੂੰ ਦੁਆ ਰਹੀ ਹੈ। ਅਤੇ ਉਹ ਜੀ ਆ ਸਾਰਾ ਹਮਦਰਦੀਆਂ ਬਈ ਉਹਨੇ ਜੋ ਤਬਾਹੀ ਪਾਕਿਸਤਾਨ ਦੀ ਫੇਰ ਦਿੱਤੀ ਹੈ ਨਾ, ਜੋ ਬੇੜਾ ਗਰਕ ਕਰਕੇ ਰੱਖ ਦਿੱਤਾ, ਉਹਦੇ ਵਾਸਤੇ ਕੋਈ ਹਮਦਰਦੀ ਨਹੀਂ। ਦਿਲ 'ਚੋਂ ਨਾ ਜਿਹੜਾ ਬਦਦੁਆਵਾਂ ਹੀ ਨਿਕਲਦੀਆਂ ਸਾਡੇ ਉਹਦੇ ਲਈ, ਅਤੇ ਆਹ ਬਦਦੁਆਵਾਂ ਇਨਸ਼ਾਅੱਲਾ ਬੜੀ ਜਲਦੀ ਉਹਨੂੰ ਵੀ ਲੈ ਡੁੱਬਣਗੀਆਂ ਔਰ ਤੈਨੂੰ ਵੀ ਲੈ ਡੁੱਬਣਗੀਆਂ। ਬਾਬਾ ਜੀ ਕਹਿੰਦੇ ਪੁੱਤਰ ਬਦਦੁਆਵਾਂ ਹੀ ਦੇਈ ਜਾਣੀਆਂ ਨੇ ਕਿ ਆਪ ਵੀ ਨਿਕਲਣਾ ਬਾਹਰ ਕੌਮ ਨੇ। ਮੈਂ ਕਿਹਾ ਫਿਲਹਾਲ ਤਾਂ ਕੀੜੇ ਮਕੌੜੇ ਜਿਹੜੇ ਆ ਉਹ ਆਰਾਮ ਫਰਮਾ ਰਹੇ ਆ। ਹਾਂ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਉਹ ਨਿਕਲਣਗੇ, ਲੇਕਿਨ ਕਿੰਨੀ ਕੁ ਦੇਰ ਤੱਕ ਕੀੜੇ ਮਕੌੜੇ ਆਪਣੇ ਖੁੱਡਾਂ 'ਚ ਵੜੇ ਰਹਿ ਸਕਦੇ ਆ? ਵੀ ਬਾਹਰ ਤਾਂ ਨਿਕਲਣਾ ਹੀ ਨਾ ਉਹਨਾਂ ਨੇ, ਆਪਣਾ ਖਾਣਾ ਦੁਨਕਾ ਇਹ ਉਹ ਸਾਰਾ ਸਿਸਟਮ, ਅਤੇ ਬਾਹਰ ਤਾਂ ਹੈ ਹੀ ਕੁਛ ਨਹੀਂ, ਭੁੱਖ ਪੈਣ ਵਾਲੀ ਆ ਉੱਥੇ। ਰੋਜ਼ ਅਗਲੇ ਜਿਹੜੇ ਨਾ ਮਹਿੰਗਾਈ ਅਸਮਾਨਾਂ 'ਤੇ ਜਾਈ ਜਾ ਰਹੀ ਆ, ਬੰਦੇ ਫਲੈਟਾਂ ਤੋਂ ਏਅਰਪੋਰਟਾਂ ਤੋਂ ਲਾਈ ਜਾ ਰਹੇ ਨੇ, ਜਿਹੜੇ ਬਿਜ਼ਨਸ ਆ ਪਾਕਿਸਤਾਨ 'ਚ ਉਹ ਨੱਸੀ ਜਾ ਰਹੇ ਨੇ ਛੱਡ ਕੇ, ਅਤੇ ਕਰਪਸ਼ਨ ਦੇ ਜਿਹੜੇ ਅੰਬਾਰ ਨੇ ਉਹਦੀਆਂ ਰਿਪੋਰਟਾਂ ਬਾਹਰ ਆਈ ਜਾ ਰਹੀਆਂ ਨੇ ਕਿ ਇੰਨੀ ਕਰਪਸ਼ਨ ਇੰਨੀ ਲੁੱਟਮਾਰ ਇਹਨਾਂ ਨੇ ਕੀਤੀ ਆ, ਬੇੜੇ ਗਰਕ ਕਰਕੇ ਰੱਖਦੇ ਆ। ਬਈ ਇਹ ਲੁੱਟਮਾਰ ਕਰਨ ਨਹੀਂ ਆਏ ਸੀਗੇ ਨਾ, ਲੁੱਟਮਾਰ ਕਰਕੇ ਜਿਹੜਾ ਉਹ ਹੁਣ ਜਿਹੜੀ ਆਵਾਮ ਆ ਹਸ਼ਰਾਤੁਲ ਲਰਜ਼ 25 ਕਰੋੜ ਕੀੜੇ ਮਕੌੜੇ ਕਿੰਨੀ ਕੁ ਦੇਰ ਛੁਪ ਕੇ ਬੈਠੇ ਰਹਿਣਗੇ? ਉਹ ਬਈ ਇਹਨਾਂ ਦਾ ਲੀਡਰ ਜਿਹੜਾ ਇਹਨਾਂ ਵਾਸਤੇ ਖੜਾ ਮੁਰਸ਼ਿਦ ਇਮਰਾਨ ਅਹਿਮਦ ਖਾਨ ਨੇ ਅੱਜ ਉਹ ਅੱਜ ਵੀ ਡਟ ਕੇ ਖੜਾ ਵਾ ਜੇਲ੍ਹ ਦੇ ਵਿੱਚ। ਹਾਂਜੀ ਉਹ ਇਹਨਾਂ ਵਾਸਤੇ ਸਜ਼ਾਵਾਂ ਭੁਗਤ ਰਿਹਾ। ਆਹ ਕੌਮ ਜਿਹੜੀ ਆ ਖਾਮੋਸ਼ ਹੋਈ ਹੈ। ਇਹ ਕੌਮ ਨੇ ਜਿਹੜੀ ਨਾ ਬੜੀ ਵੱਡੀ ਗੱਦਾਰੀ ਕੀਤੀ ਆ, ਬਹੁਤ ਵੱਡੀ ਗੱਦਾਰੀ। ਅਤੇ ਜੇ ਇਹ ਕੌਮ ਨਾ ਨਿਕਲੀ ਹਾਂ ਅਤੇ ਫਿਰ ਉਹ ਕਹਿੰਦੇ ਨਾ ਕਿ ਆਪਣਾ ਆਟੇ ਦੇ ਨਾਲ ਘੁੰਨ ਵੀ ਪਿਸਦਾ, ਹਾਂ ਅਤੇ ਸਾਰਾ ਕੁਛ ਜਿਹੜਾ ਨਾ ਪਿਸਾ ਜਾਣਾ, ਇਹਨਾਂ ਦਾ ਵੀ ਬੇੜਾ ਗਰਕ ਵਿੱਚ ਹੋ ਜਾਣਾ। ਇਸ ਕਰਕੇ ਹੋਰ ਆਪਸ਼ਨ ਕੋਈ ਨਹੀਂ, ਨਿਕਲਣ ਵਾਲਾ ਕੰਮ ਹੈ ਅੱਗੇ, ਕਿਉਂਕਿ ਇhtਜਾਜ ਔਰ ਇhtਜਾਜ ਹੀ ਹੈ, ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ। ਅਤੇ ਉਹਦੇ ਬਾਅਦ ਜਨਾਬ ਦੂਜੀ ਖਬਰ ਜਿਹੜੀ ਅਹਿਮ
ਉਹ ਹੈ ਜਨਾਬ ਤੁਹਾਡਾ ਆਪਣਾ ਉਹ ਜਿਹੜਾ ਤੁਹਾਨੂੰ ਪਤਾ ਹੈ ਕਿ ਉਹ 3 ਮਸ਼ੀਨਾਂ ਜਿਹਨੇ ਰੱਖੀਆਂ ਨੇ, ਮਸ਼ੀਨਾਂ ਸੌਰੀ ਮੇਰਾ ਮਤਲਬ ਕਿ 3 ਬੁੱਢੀਆਂ ਜਿਹਨੇ ਰੱਖੀਆਂ ਨੇ, ਬਾਬੇ ਕਹਿੰਦੇ ਚਲੋ ਮਸ਼ੀਨ ਵੀ ਕਹਿ ਲਓ ਕੋਈ ਨਹੀਂ, ਉਹਦੀਆਂ ਤਾਂ ਮਸ਼ੀਨਾਂ ਹੀ ਨੇ ਜਿੱਦਾਂ ਦਾ ਉਹਦਾ ਹਿਸਾਬ ਕਿਤਾਬ ਹੈ, ਉਹਦੇ ਭਾਰੀਆਂ ਮਸ਼ੀਨਾਂ ਹੀ ਨੇ। ਉਹ ਮਸ਼ੀਨ ਲੈ ਕੇ ਅਗਲਾ ਪਾ ਦਿੰਦਾ ਕੰਮ ਤੇ ਲਾ ਦਿੰਦਾ, ਹਾਂ, ਤੇ ਉਹ ਆਪ ਵੀ ਮਜ਼ੇ ਕਰਦਾ ਤੇ ਬਸ ਹਿਸਾਬ ਤਾਂ ਠੀਕ ਹੈ। ਬਾਬਾ ਜੀ ਕਹਿੰਦੇ ਉਹਦਾ ਮਸ਼ੀਨ ਹੈ। ਹਾਂ, ਮੈਂ ਗੱਲ ਕਰ ਰਿਹਾ ਉਹਦੀ ਇਕਰਾਰ ਦੀ। ਹਾਂ, ਇਕਰਾਰ ਹਸਨ ਜਿਹੜਾ ਉਹ ਤੁਹਾਨੂੰ ਪਤਾ ਕਿ ਕੰਪਨੀ ਦਾ ਬੜਾ ਵੱਡਾ ਟੱਟੂ ਆ, ਤੇ ਜਿੱਦਾਂ ਉਹਨੂੰ ਲਾਂਚ ਕੀਤਾ ਗਿਆ, ਜਿੱਦਾਂ ਉਹ ਲਾਂਚ ਹੋਇਆ, ਤੇ ਉਹ ਹੁਣ ਕੀ ਜਨਾਬ ਉਹਨੇ ਪਾਰਟੀ ਆਪਣੀ ਬਣਾ ਲਈ, ਕਸਮਾਂ ਵਾਅਦੇ ਵਈਦ ਕਰਦਾ ਤੁਹਾਨੂੰ ਨਜ਼ਰ ਆਏਗਾ ਹਰ ਜਗ੍ਹਾ ਤੇ ਕਿ ਵੀ ਮੈਂ ਕੋਈ ਸਰਕਾਰੀ ਅਹੁਦਾ ਨਹੀਂ ਲਊਂਗਾ, ਮੈਂ ਇਹ ਨਹੀਂ ਲਊਂਗਾ, ਮੈਂ ਉਹ ਨਹੀਂ ਕਰੂੰਗਾ, ਮੈਂ ਫਲਾਣਾ ਨਹੀਂ ਕਰੂੰਗਾ, ਕੋਈ ਵਜ਼ੀਰ ਮਸ਼ੀਨ ਨਹੀਂ ਬਣੂਗਾ। ਅੱਛਾ, ਇੱਦਾਂ ਗੱਲ ਕਰ ਰਿਹਾ ਜਿੱਦਾਂ ਇਹਦੀ ਪਾਰਟੀ ਇਕਤਦਾਰ 'ਚ ਆ ਰਹੀ ਹੈ। ਅੰਦਾਜ਼ਾ ਕਰੋ ਯਾਰ, ਤੇਰੀ ਪਾਰਟੀ ਹਜੇ ਬਣੀ ਹੈ ਨਹੀਂ। ਬਾਬਾ ਜੀ ਕਹਿੰਦੇ ਯਾਰ ਇਸ ਗੱਲ ਤੋਂ ਮੈਨੂੰ ਯਾਦ ਆਇਆ ਕਿ ਹੋ ਸਕਦਾ ਰਾਣਾ ਅਜ਼ੀਮ ਠੀਕ ਗੱਲ ਕਰ ਰਿਹਾ ਹੈ। ਮੈਂ ਕਿਹਾ ਹੁਣ ਰਾਣਾ ਅਜ਼ੀਮ ਇੱਥੇ ਵਿੱਚ ਕਿੱਥੋਂ ਆ ਗਿਆ ਬਾਬਾ ਜੀ? ਬਾਬਾ ਜੀ ਕਹਿੰਦੇ ਰਾਣਾ ਅਜ਼ੀਮ ਜਿਹੜਾ ਕਹਿ ਰਿਹਾ ਨਾ ਕਿ ਇਲੈਕਸ਼ਨ ਅਪ੍ਰੈਲ 'ਚ ਹੋਣੇ, ਹੋ ਸਕਦਾ ਕਿ ਇਹਦੀ ਪਾਰਟੀ ਨੂੰ ਅੱਗੇ ਲਾਇਆ ਜਾਏ, ਕਿਉਂਕਿ ਵੋਟ ਤਾਂ ਚਾਹੀਦੇ ਕੋਈ ਨਹੀਂ ਇਹਨਾਂ ਨੂੰ। ਫਾਰਮ 47 ਹੁਣ ਤਾਂ ਫਾਰਮ 47 ਦੀ ਵੀ ਲੋੜ ਕੋਈ ਨਹੀਂ, ਐਵੇਂ ਹੀ ਅਨਾਊਂਸ ਕਰ ਦੇਣਗੇ ਕਿ ਬਈ ਇਹਦੀ ਜਿਹੜੀ ਥੱਕੀ ਹੋਈ ਗੰਦੀ ਜੀ ਪਾਰਟੀ ਜਿਹੜੀ ਬਣਾਈ ਹੈ ਨੇ ਆਹ ਇਕਤਦਾਰ 'ਚ, ਜਿੱਦਾਂ ਮੇਰਾ ਮਤਲਬ ਕਿ ਕਹਿ ਰਿਹਾ ਕਿ ਬਈ ਜੋ ਮੈਂ ਇਕਤਦਾਰ ਜਾ ਕੇ ਇਹ ਨਹੀਂ ਲਊਂਗਾ, ਉਹ ਨਹੀਂ ਲਊਂਗਾ, ਫਲਾਣਾ ਨਹੀਂ ਕਰੂੰਗਾ, ਹਾਂ ਬਸ ਜੀ ਮੌਕਾ ਦਿਆਂਗਾ ਤੁਹਾਨੂੰ ਵਜ਼ੀਰ ਆਜ਼ਮ ਬਣਾਵਾਂਗਾ, ਲੋਕਾਂ ਨੂੰ ਵਜ਼ੀਰ ਆਜ਼ਮ ਬਣਾ, ਪਤਾ ਨਹੀਂ ਕਿਹਦੇ ਨੇ ਵਾਅਦੇ ਕਰ ਰਿਹਾ ਜਿੱਥੇ ਜਾ ਰਿਹਾ ਕਿ ਮੈਂ ਵਜ਼ੀਰ ਆਜ਼ਮ ਬਣਾਊਂਗਾ ਸਾਰਾ। अच्छा खैर वो ऐसा किताब ने पार्टी अपनी काम कर ली जनाब। और उन्होंने अजीबो गरीब सिस्टम की कह रहा, वो कह रहा जनाब पार्टी का हर फैसला मुशावरत और अक्सरियत राय से करूँगा। हाँ बोले तेरे भी पार्टी का हर फैसला किदा दे लोग ने किदा टट्टू जिदा का टट्टू तू उदा के टट पूंजी 2-4 तेरी पार्टी दे विच शायद होण, मैनूं नहीं लगता कि वो भी है। ये जिथे जांदा वा वो सारा खाली होंदा, लोगों को उत्थे महल को पैसे पूए दे के उत्थे इकट्ठा कर लिया जाता कि इकरार आ गया, तुहाडी वीडियो भी बनेगी, इकरार नाल मुलाकात भी होएगी। वो इकरार नाल आंदे ने उत्थे ते लानतां भेज के ते चले जाते हैं खा पी के, आंदे खाण पीण ने ये भी बिरयानी वाला हिसाब है, वो खा पी के निकल जाते हैं। हुण यह कह रहा कि मेरी पार्टी दे विच जिहड़ा ना वो अक्सरीयत राय फैसला फलाना टिंगड़ा मैं करूँगा। हाँ भाई तू जब तू वज़ीर नहीं बनना, मशीन नहीं बनना, जब तू वज़ीर आज़म नहीं बनना, फिर फैसला तू किस चक्कर च करेगा? भाई तू है कौन, तू पहले आ दस। हाँ भाई तू अवामी पार्टी बनाने की कोशिश कर रहा, अवाम नूं दे दे, फिर ਜਿਹੜੇ ਨੁਮਾਇੰਦੇ ਹੋਣਗੇ ਜਿਹੜੇ ਇਲੈਕਟਿਡ ਹੋਣਗੇ ਉਹ ਆਪਣਾ ਜਿਹੜਾ ਨਾ ਫੈਸਲਾ ਕਰ ਲੈ, ਲੇਕਿਨ ਇਹ ਨਹੀਂ ਕਰਨਾ ਇਹਨੇ। ਕਿਉਂ ਕਹਿੰਦਾ ਹੈ ਕਿ ਵੀ ਫੈਸਲੇ ਮੈਂ ਹੀ ਕਰੂੰਗਾ? ਉਹ ਐਸ ਕਰਕੇ ਕਿ ਵੀ ਕਿਸੇ ਹੋਰ ਦੇ ਹੱਥ 'ਚ ਫੈਸਲਾ ਚਲਾ ਗਿਆ ਤੇ ਕੰਪਨੀ ਦੀ ਤੇ ਲੁੱਟੀਆਂ ਡੁੱਬ ਜਾਣੀ ਹੈ। ਉਹ ਜਿਹੜੀ ਇਨਵੈਸਟਮੈਂਟ ਇਹਦੇ ਤੇ ਕੀਤੀ ਹੈ ਇਹਨਾਂ ਨੇ, ਹਾਲਾਂਕਿ ਇੱਥੋਂ ਵੀ ਨਿਕਲਣਾ ਕੁਝ ਨਹੀਂ, ਇਹ ਫਾਰਗ ਇਨਵੈਸਟਮੈਂਟ ਆ। ਜਿਹੜੀ ਇਨਵੈਸਟਮੈਂਟ ਇਸ ਬਗੈਰਤ ਤੇ ਕੀਤੀ ਹੈ ਉਹ ਸਾਰੀ ਡੁੱਬ ਜਾਏਗੀ। ਫਿਰ ਇਸ ਕਰਕੇ ਫੈਸਲਾ ਸਾਜੀ ਇਹ ਕਰੇਗਾ ਪਿੱਛੇ ਰਹਿ ਕੇ। ਹਾਂ ਜਿਹੜਾ ਉਹ ਨਹੀਂ ਹੁੰਦਾ ਸਰਕਾਰ, ਉਹ ਫਿਲਮ ਨਹੀਂ ਸੀ ਆ ਸਰਕਾਰ ਬਣੂਗਾ ਕਿ ਸਰਕਾਰ ਦੀ ਹਕੂਮਤ ਹੁੰਦੀ ਹੈ, ਆਪ ਸਰਕਾਰ ਹਕੂਮਤ 'ਚ ਨਹੀਂ ਹੁੰਦਾ। ਇਹ ਉਹ ਸਰਕਾਰ ਬਣਨ ਦੀ ਕੋਸ਼ਿਸ਼ ਕਰ ਰਿਹਾ। हाँ लेकिन कोई नहीं, तेरा मुस्तकबिल पुत्र तारीख ही आ। हाँ तू छितर ही खाने आवाम को, जिथे जाएगा उत्थे लानता समेटेगा, चित्रो छितरी ते लितरो लितरी। एक आप बगैरत दूसरा दगड़ दल्ला जिहड़ा ना ਉਹਦੀ भी सुन लो, उन्हें एक नवी छड्डी है। आ सारे कंपनी दे टाउट नवीं छड्ड रहा, उन्हें नवीं की छड्डी है जनाब, वो छड्ड रहा वा अपना ऐदी गल कर रहे हैं यार जवादा लुद्धर नहीं जिहड़ा बगैरत, हाँ मीटर वाला ਜਿਹੜਾ ਮੀਟਰ ਪਿੱਛੇ ਲੜ ਪਿਆ ਸੀ, ਚੋਰੀ ਦੀ ਬਿਜਲੀ ਲੈ ਕੇ ਜੋ ਕਰ ਰਿਹਾ ਸੀ ਹਿਸਾਬ ਕਿਤਾਬ ਲਾ ਕੇ, ਉਹ ਫੜ ਲਿਆ ਸੀ ਉਹਨਾਂ ਨੇ, ਕੇਸ ਕੁਛ ਕੀਤਾ, ਪਤਾ ਨਹੀਂ ਉਹਦਾ ਕੀ ਬਣਿਆ। ਲੇਕਿਨ ਖੈਰ ਬਣਨਾ ਕੀ ਆ, ਉਹ ਜਿਨ੍ਹਾਂ ਦੀ ਬੋਲੀ ਬੋਲਦਾ ਔਰ ਇਹ ਖਾਸ ਤੌਰ 'ਤੇ ਬੜਾ ਲਾਡਲਾ ਉਹਦਾ ਡੀਜੇ ਵਾਲੇ ਬਾਬੂ ਦਾ। ਹਾਂ ਡੀਜੇ ਵਾਲੇ ਬਾਬੂ ਇਹਨੂੰ ਬੁਲਾ ਕੇ ਅਕਸਰ ਤੁਹਾਨੂੰ ਪਤਾ ਗਾਣਾ ਗੁਣਾ ਗਵਾ ਲੈਂਦੇ ਨੇ, ਇਹਦੇ ਕੋਲ 4 ਪੈਸੇ ਦੇ ਦਿੰਦੇ ਨੇ ਅਤੇ ਉਹ ਜਾ ਕੇ ਜਿਹੜਾ ਨਾ ਇੱਦਾਂ ਦੀ ਬਕਵਾਸ ਔਰ ਮੁਗਲਜ਼ਾਤ 'ਤੇ ਖਰਚ ਕਰ ਦਿੰਦਾ। ਮੇਰਾ ਮਤਲਬ ਹੈ ਕਿ ਰਿਕਸ਼ਿਆਂ ਦੇ ਪਿੱਛੇ ਆਪਣੀ ਤਸਵੀਰਾਂ ਲਵਾ ਕੇ ਜਿਹੜਾ ਨਾ ਉਹ ਪੈਸੇ ਖਰਚ ਕਰ ਦਿੰਦੇ। ਹਾਂ ਇਹ ਉਹ ਹਿਸਾਬ ਕਿਤਾਬ ਹੈ, ਦੁੱਧ ਦੇ ਕੇ ਪਿੱਛੇ ਤਸਵੀਰਾਂ ਲਵਾਉਣਾ ਬਗੈਰਤ ਆਦਮੀ। ਉਹ ਹੁਣ ਨਵੀਂ ਗੱਲ ਕਰ ਰਿਹਾ, ਉਹਨੇ ਵੀ ਤੁਹਾਨੂੰ ਪਤਾ ਉਹਦੀ ਵੀ ਪਤਾ ਨਹੀਂ ਕਿਹੜੀ ਅਵਾਮੀ ਪਾਰਟੀ ਹੈ, ਕਿਹੜੀ ਪਾਰਟੀ ਹੈ, ਅਵਾਮੀ ਪਾਰਟੀ ਉਹਨੇ ਬਣੀ। ਉਹਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕੰਪਨੀ ਨੇ ਆਪਣੇ ਇੰਨੇ ਦਗੜ ਦਿੱਲੇ ਜਿਹੜੇ ਰੱਖੇ ਆ, ਅਲੱਗ ਪਾਰਟੀਆਂ ਕਿਉਂ? ਇੱਕ ਇਹਦੀ ਪਾਰਟੀ ਬਣ ਗਈ ਆ ਇਕਰਾਰ ਦੀ, ਉਹ ਵੀ ਆਪਣਾ ਟਾਊਟ ਆ। ਇੱਕ ਇਹ ਦਗੜ ਦਿੱਲੇ ਦੀ ਪਾਰਟੀ, ਇਹਦੇ ਵੀ ਆਪਣਾ ਉਹਨਾਂ ਦਾ ਟਾਊਟ ਆ।
ਇੱਕੋ ਜਿਹੜਾ ਇਹਨਾਂ ਨੇ ਲਾਂਚ ਕੀਤਾ ਹੁਣੀ, ਉਹ ਕੀ ਨਾਂ ਉਹਦਾ, ਬਗੈਰਤ ਬੇਸ਼ਰਮ ਆਦਮੀ, ਅਫਰੀਦੀ ਨਹੀਂ, ਅਫਰੀਦੀ ਤਾਂ ਪਹਿਲੇ ਦਾ ਲਾਂਚ ਹੋਇਆ, ਉਹਨੂੰ ਬੜਾ ਅੱਜ ਕੱਲ੍ਹ ਪ੍ਰੋਟੋਕੋਲ ਮਿਲ ਰਿਹਾ, ਜਿੱਥੇ ਜਾ ਰਿਹਾ ਉਹ ਫੌਜੀ ਅੱਗੇ ਪਿੱਛੇ ਰੱਖ ਕੇ ਜਿਹੜਾ ਨਾ ਉਹ ਹਿਸਾਬ ਤਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਫੌਜੀਆਂ ਨੂੰ ਪਸੰਦ ਹੀ ਬਹੁਤ ਆ ਗਿਆ, ਕਿਉਂਕਿ ਇਹ ਵੀ ਉਹੀ ਬੂਟ ਪਾਲਸ ਜੀ ਹਜ਼ੂਰੀ, ਅਤੇ ਉਹ ਫਲੋਪ ਹੋ ਗਿਆ ਪਹਿਲੇ। ਅਤੇ ਮੈਂ ਗੱਲ ਕਰ ਰਿਹਾ ਇਹਦੀ ਪਤਲੂ ਦੀ, ਪਤਲੂ ਜਿਹੜਾ ਹੁਣੇ ਲਾਂਚ ਕੀਤਾ, ਹੁਣ ਇਹਦੀ ਵੀ ਇੱਕ ਪਾਰਟੀ ਸ਼ੁਰੂ ਹੋ ਜਾਣੀ, ਉਹਦੀ ਮੀਡੀਆ ਪਾਰਟੀ ਸ਼ੁਰੂ ਹੋ ਜਾਣੀ ਉਹਦੀ, ਇੱਦਾਂ ਦੀ ਕੋਈ ਸਿਸਟਮ। ਬਈ ਇਹ ਸਾਰੇ ਤੁਸੀਂ ਤੁਹਾਨੂੰ ਕੋਈ ਮੱਤ ਦੇਵੇ ਨਾ, ਅਤੇ ਬਲਕਿ ਤੁਸੀਂ ਬਾਬਾ ਜੀ ਨਾਲ ਮਸ਼ਵਰਾ ਕਰੋ, ਕੰਪਨੀ ਵਾਲਿਓ, ਬਾਬਾ ਜੀ ਮੇਹਰ ਮੈਨੂੰ ਪੱਕਾ ਯਕੀਨ ਹੈ ਕਿ ਇਹੀ ਮਸ਼ਵਰਾ ਦੇਣਗੇ ਕਿ ਸਾਰਾ ਗੰਦ ਜਿਹੜਾ ਨਾ ਇਹਨੂੰ ਇਕੱਠਾ ਕਰੋ। ਖਿਲਾ ਰਿਹਾ ਤੁਸੀਂ ਗੰਦ ਸਾਰਾ, ਇਹ ਗੰਦ ਸਾਰਾ ਇਕੱਠਾ ਕਰੋ, ਇਕੱਠਾ ਕਰਕੇ ਤੈਨੂੰ ਇੱਕ ਬਾਸਕਟ ਪਾਓ ਆਪਣੀ, ਹਾਂ, ਤੇ ਇਹਨੂੰ ਜਾ ਕੇ ਰਾਵੀ ਸੁੱਟੋ। ਇਸੇ ਕਾਬਲੀਅਤ ਇਹ ਵੀ ਸ਼ਾਇਦ ਉਹਨਾਂ ਨੇ ਰਾਵੀ ਕਹਿ ਦਿੱਤਾ ਬਾਬਾ ਜੀ ਨੇ, ਹਾਂ, ਲੇਕਿਨ ਗੰਦੇ ਨਾਲੇ ਹੀ ਸੁੱਟਣੀ ਪੈਣੀ ਹੈ, ਇੱਦਾਂ ਹੀ ਬਦਬੂਦਾਰ ਉਹ ਗੰਦੀ ਗਲਾਜ਼ਤ। ਖੈਰ ਐਨੀਵੇ, ਇਹ ਬਗੈਰਤ ਬੇਸ਼ਰਮ ਆਦਮੀ ਜਿਹੜਾ ਨਾ, ਇਹ ਕਹਿ ਰਿਹਾ ਕਿ ਜੀ ਮੈਂਬਰਸ਼ਿਪ ਕਰ ਰਿਹਾ, ਇੱਕ ਤੇ ਇਕੱਲਾ ਹੀ ਆ ਆਪਣੀ ਪਾਰਟੀ ਦੇ ਵਿੱਚ, ਦੂਜਾ ਕੋਈ ਨਹੀਂ। ਐਸਾ ਬਗੈਰਤ ਬੇਸ਼ਰਮ ਆਦਮੀ, ਯਕੀਨ ਕਰੋ ਇੱਦਾਂ ਦੀ ਬੇਇੱਜ਼ਤੀ ਔਰ ਬੇਇੱਜ਼ਤੀ ਕਿਸੇ ਦੀ ਹੁੰਦੀ ਨਾ, ਕਿਸੇ ਥੋੜ੍ਹੇ ਜਿਹੇ ਸ਼ਰਮ ਰੱਖਣ ਵਾਲੇ ਇਨਸਾਨ ਦੀ, ਉਹ ਸਾਰਾ ਕੁਝ ਬੰਦ ਬੁੰਦ ਕਰਕੇ ਨਾ ਤੇ ਗਾਇਬ ਹੋ ਜਾਂਦਾ, ਜਾ ਕੇ ਆਪਣੇ ਗਾਣੇ ਗੁਣੇ ਗਾਉਂਦਾ, ਉਹ ਸਿਸਟਮ ਕਰਦੇ। ਲੇਕਿਨ ਐਸਾ ਬਗੈਰਤ ਬੇਸ਼ਰਮ ਆਦਮੀ ਹੈ, ਉਹ ਕੱਲਾ ਖੜਾ ਵਾ ਆਪਣੀ ਪਾਰਟੀ ਦੇ ਵਿੱਚ, ਹੋਰ ਕੋਈ ਦੂਜਾ ਬੰਦਾ ਨਹੀਂ। ਉਹਨੇ ਕਹਿ ਰਿਹਾ ਕਿ ਜੀ ਮੇਰੀ ਪਾਰਟੀ ਜਿਹੜੇ ਨਾ ਮੈਂਬਰ ਬਣੋ ਪਾਰਟੀ ਦੇ। ਉਹ ਕਹਿੰਦਾ ਜੀ 1 ਕਰੋੜ ਮੈਂਬਰ ਹੋ ਜਾਏ ਜੇ, ਹਾਂ 1 ਕਰੋੜ ਮੈਂਬਰ ਜਿਹੜਾ ਵੇ, ਪਤਾ ਨਹੀਂ 1 ਲੱਖ 1 ਕਰੋੜ ਮੈਂਬਰ ਜਿਹੜਾ, ਹਾਂ ਉਹ 100 ਰੁਪਈਆ ਮੈਨੂੰ ਦੇਵੇ। ਉਹ ਬੱਲੇ ਵੀ ਤੇਰੇ ਬਈ, ਅਖੀਰ ਹੀ ਨਹੀਂ ਕਰ ਦਿੱਤੀ ਇਸ ਬਗੈਰਤ ਨੇ, ਇਹ ਦਗੜ ਦੱਲਾ ਵੀ ਕਮਾਲ ਹੀ ਕਰ ਗਿਆ ਯਾਰ। ਕਹਿੰਦਾ 1 ਕਰੋੜ ਮੈਂਬਰ ਬਣਾ ਪਹਿਲੇ, ਫਿਰ ਸਾਰੇ ਮੈਂਬਰ ਮੈਨੂੰ 100 ਰੁਪਈਆ ਦਿਓ। ਉਹ ਮਿਲ ਕੇ ਪਤਾ ਨਹੀਂ ਕਿੰਨੇ ਮਿਲੀਅਨ ਹੋ ਜਾਏਗਾ, ਕਿੰਨੇ ਕਰੋੜ ਹੋ ਜਾਏਗਾ, ਫਿਰ ਅੱਗੇ ਉਹ ਇੰਨੇ ਸਾਲ ਦਿੰਦੇ ਰਹੋ, ਤੁਸੀਂ ਇਹਨੂੰ ਦਿੰਦੇ ਰਹੋ, ਇਹ ਅੱਗੇ ਕਿਸੇ ਹੋਰ ਨੂੰ ਦਿੰਦਾ ਰਹੇ। ਬਾਬਾ ਜੀ ਕਹਿੰਦੇ ਕੀ ਗੱਲ ਕਰੀ ਜਾ ਰਹੇ ਆ ਬਾਬਾ ਜੀ, ਪੈਸੇ ਦੀ ਗੱਲ ਕਰ ਰਹੇ ਯਾਰ, ਹੋਰ ਐਸੀ ਵੈਸੀ ਬਾਕੀ ਚੀਜ਼ਾਂ ਤੇ ਦਿੰਦਾ ਲੈਂਦਾ ਰਹਿੰਦਾ, ਜਿੱਧਰ ਡਿਪਟੀ ਔਰ ਆਪਣਾ ਡੀਜੇ ਵਾਲੇ ਨੇ ਜੋ ਰਾਬਤੇ ਨੇ ਇਹਦੇ, ਉਹ ਲੈਂਦੇ ਨੇ, ਅਤੇ ਉਹਦੇ ਬਾਅਦ ਲੈ ਲੂ ਕੇ ਤੇ ਫਿਰ ਆਪਣਾ ਕਾਣਾ ਕਰਦੇ ਨੇ, ਪੈਸੇ ਪੂਏ ਦੇ ਕੇ, ਮੇਰਾ ਮਤਲਬ ਇਹੋ ਜਿਹੀ ਕੋਈ ਗੱਲ ਹੈ। ਉਹ ਹੁਣ ਬੈਠਾ ਕਹੀ ਜਾ ਰਿਹਾ ਕਿ ਬਈ ਉਹ ਸ਼ੇਖ ਚਿੱਲੀ, ਉਹ ਨਹੀਂ ਜਿੱਦਾਂ ਦੇ ਸ਼ੇਖ ਚਿੱਲੀ ਬਣਾਉਂਦਾ ਹੁੰਦਾ ਸੀ ਕਿ ਬਈ ਮੈਂ ਇੱਕ ਮੁਰਗੀ ਲੂੰਗਾ, ਮੁਰਗੀ ਅੰਡਾ ਦੇਗੀ, ਬੱਚਾ ਨਿਕਲੇਗਾ, ਉਹ ਵੇਚ ਕੇ ਬੱਕਰੀ ਲਾਂਗਾ, ਬੱਕਰੀ ਬੱਚਾ ਦੇਗੀ, ਅੰਡਾ ਨਿਕਲੇ, ਇੱਦਾਂ ਦੀ ਕੋਈ ਚੀਜ਼ ਉਹ ਲੰਬੀ ਕਰਕੇ ਜਿਹੜਾ ਨਾ, ਉਹਦੇ ਬਾਅਦ ਉਹ ਜਨਾਬ ਬਹੁਤ ਅਮੀਰ ਤਰੀਕੇ ਨਾਲ ਆਦਮੀ ਬਣ ਜਾਏਗਾ। ਇਹਨੇ ਹੁਣ ਸ਼ਾਰਟਕਟ ਲੱਭਿਆ, ਇਹਨੇ ਕਹਿੰਦਾ ਵੈਸੇ ਤਾਂ ਭੁੱਖ ਪਈ ਹੋਈ ਹੈ ਹਰ ਪਾਸੇ ਮੈਨੂੰ, ਹਾਂ ਬਾਕੀ ਯਕੀਨ ਕਰੋ ਇਹਨੂੰ ਨਾ ਚੰਦਾ ਵੀ ਕੋਈ ਨਹੀਂ ਦਿੰਦਾ ਵਿਚਾਰੇ ਨੂੰ, ਜਿਹਨੇ ਥੋੜ੍ਹੇ ਜਿਹੇ ਪੈਸੇ ਇਹਦੇ ਕੋਲ ਹੁੰਦੇ ਆ, ਮੈਂ ਤੁਹਾਨੂੰ ਦੱਸਿਆ, ਉਹ ਰਿਕਸ਼ਿਆਂ ਦੇ ਪਿੱਛੇ ਆਪਣੀ ਤਸਵੀਰ ਲਵਾ ਕੇ ਉਹ ਜ਼ਾਇਆ ਕਰ ਦਿੰਦਾ ਪੈਸੇ, ਅਤੇ ਹੁਣ ਇਹਨੂੰ ਪੈਸੇ ਦੀ ਲੋੜ ਪੈਂਦੀ ਹੈ। ਹੁਣ ਕਹਿੰਦਾ ਜੀ ਸਾਰੇ ਮੈਂਬਰ ਬਣਾਓ, 100 ਰੁਪਈਆ ਦਿਓ, ਮੈਂ ਸਾਰੇ ਪੈਸੇ ਨੇ ਇਕੱਠੇ ਕਰਕੇ, ਅਤੇ ਫਿਰ ਅਸੀਂ ਸਾਰੇ ਜਿਹੜੇ ਨਾ ਉਹ ਅਵਾਮੀ ਨੁਮਾਇੰਦਿਆਂ ਕੋਲ ਅਸੀਂ ਇਲੈਕਸ਼ਨ ਲੜਾਂਗੇ ਸਾਰੇ ਰਲ ਕੇ। ਬਈ ਇਹ ਸਾਰਾ ਕੁਝ ਤੂੰ ਕਰ ਵੀ ਲੈਵੇਂ, ਅਵਲ ਤਾਂ ਹੋਣਾ ਨਹੀਂ, ਹਾਂ ਤੈਨੂੰ ਟਗਾ ਨਹੀਂ ਦੇਣਾ ਕਿਸੇ ਨੇ, ਤੈਨੂੰ ਆਪਣੇ ਤੇਰੇ ਘਰ ਦੇ ਕੁਛ ਨਹੀਂ ਦਿੰਦੇ ਹੋਣੇ। ਇਹਦੀ ਬੁੱਢੀ ਤਾਂ ਬਿਊਟੀ ਪਾਰਲਰ ਲਾ, ਪੁੱਛ ਲੈ ਜਾ ਕੇ ਉਹਨੂੰ, ਉਹ ਕੱਖ ਨਹੀਂ ਦਿੰਦੇ ਇਹਨੂੰ, ਉਹਨੂੰ ਪਤਾ ਪਾਗਲ ਬਗੈਰਤ ਆਦਮੀ ਹੈ, ਇਹਨੇ ਕਿਸੇ ਰਿਕਸ਼ੇ ਵਾਲੇ ਨੂੰ ਦੇ ਕੇ, ਕਿਸੇ ਟਾਂਗੇ ਵਾਲੇ ਨੂੰ ਦੇ ਕੇ ਆਪਣਾ ਬੈਨਰ ਪਿੱਛੇ ਲਵਾ ਕੇ ਤੇ ਪੈਸੇ ਜ਼ਾਇਆ ਕਰਦੇ ਨੇ, ਵੋਟ ਇਹਨੂੰ ਦੇਣਾ ਕਿਸੇ ਨੇ ਨਹੀਂ। ਐਸਾ ਚਵਲ ਆਦਮੀ ਹੈ, ਬੇਸ਼ਰਮ ਆਦਮੀ, ਬਗੈਰਤ ਆਦਮੀ। ਤੇ ਉਹ ਘਰ ਦੇ ਪੈਸੇ ਨਹੀਂ ਦਿੰਦੇ ਇਹਨੂੰ, ਤੈਨੂੰ ਕਿਹਨੇ ਦੇਣੇ? ਚਲੋ ਫਿਰ ਅਸੀਂ ਮੰਨ ਵੀ ਲਿਆ ਕਿ ਵੀ ਤੇ ਇੰਨਾ ਸਾਰਾ ਕੁਛ ਆ ਗਿਆ ਤੇਰੇ ਕੋਲ, ਚਲੋ ਤੈਨੂੰ ਕੰਪਨੀ ਨੇ ਕੋਈ ਪੈਸੇ ਦੇਤੇ, ਆਵਾਮ ਤੇ ਨਹੀਂ ਦੇਣ ਲੱਗੀ ਤੈਨੂੰ 100 ਰੁਪਈਆ, 10 ਰੁਪਈਆ ਨਹੀਂ ਦੇਣ ਲੱਗੀ ਤੈਨੂੰ, ਤੇ ਤੈਨੂੰ ਡੀਜੇ ਵਾਲੇ ਬਾਬੂ ਨੇ ਤੈਨੂੰ ਕਰੋੜਾਂ ਰੁਪਈਆ ਦੇ ਦਿੱਤਾ ਕਿ ਜਾ ਵੀ ਇਲੈਕਸ਼ਨ ਲੜ। ਹੁਣ ਤੇਰੀ ਪਾਰਟੀ ਦਾ ਟਿਕਟ ਕੌਣ ਲਏਗਾ? ਕੌਣ ਲਏਗਾ? ਇੰਤਖਾਬੀ ਨਿਸ਼ਾਨ ਇਹਦਾ ਪਤਾ ਨਹੀਂ ਕੀ ਹੈ। ਬਾਬਾ ਜੀ ਕਹਿੰਦੇ ਇਹਦਾ ਇੰਤਖਾਬੀ ਨਿਸ਼ਾਨ ਘੋੜਾ ਮੋਰ। ਮੈਂ ਕਹਿੰਦੀ ਬਾਬਾ ਜੀ ਯਾਰ ਕੁਛ ਹੋਰ ਹੈ, ਘੋੜਾ ਨਹੀਂ ਹੋਣਾ, ਵੈਸੇ ਘੋੜਾ ਹੀ ਹੋਣਾ ਸੀ, ਖੋਤਾ ਹੋਣਾ ਚਾਹੀਦਾ ਸੀ। ਬਾਬੇ ਕਹਿੰਦੇ ਨਹੀਂ ਖੋਤਾ ਉਹਦੇ ਅਕਰਾਰ ਦੀ ਪਾਰਟੀ ਦਾ, ਮੇਰਾ ਖੋਤਾ, ਉਹ ਆਪ ਵੀ ਖੋਤਾ ਅਤੇ ਉਹਦੇ ਪਾਰਟੀ ਦਾ ਨਿਸ਼ਾਨ ਵੀ ਖੋਤਾ, ਅਤੇ ਇਹਨੂੰ ਜਿਹੜਾ ਨਾ ਉਹ ਘੋੜਾ ਦੇ ਦਿਓ। ਹਾਂ, ਅਤੇ ਉਹ ਜਿਹੜਾ ਨਾ ਆ ਕੇ ਇੱਦਾਂ ਅਮੀਰ ਹੋਏ। ਹੁਣ ਯਾਰ ਇਹ ਗੱਲ ਜਿਹੜੀ ਹੈ ਨਾ ਬੜੀ ਅਜੀਬੋ ਗਰੀਬ ਕਰ ਰਿਹਾ, ਲੇਕਿਨ ਖੈਰ ਬਾਬਾ ਜੀ ਕਹਿੰਦੇ ਨੇ ਕਿ ਯਾਰ ਇਹਨੂੰ ਬੜਾ ਮਸਲਾ ਬਣ ਗਿਆ, ਅਤੇ ਇਹਦੇ 'ਤੇ ਨਾ ਇਹਦੀ ਕਿਸੇ ਨੇ ਟਿਕਟ ਲੈਣੀ ਆ, ਨਾ ਇਹਦਾ ਕਿਸੇ ਦਾ ਜਿਹੜਾ ਨਾ ਉਹ ਚੰਦਾ ਦੇਣਾ। ਅਤੇ ਮੈਂ ਕਿਹਾ ਬਾਬਾ ਜੀ ਇਹਨੂੰ ਕੋਈ ਮਸ਼ਵਰਾ ਤੁਸੀਂ ਕੀ ਦਿਓਗੇ? ਬਾਬਾ ਜੀ ਕਹਿੰਦੇ ਮੇਰਾ ਮਸ਼ਵਰਾ ਇਹਨੂੰ ਹੈ ਕਿ ਬਈ ਤੂੰ ਜਿਹੜਾ ਨਾ ਕੋਈ ਦੇਖ ਚੰਗੀ ਭਲੀ ਸਾਮੀ, ਹਾਂ ਉਹਦੇ ਨਾਲ ਕਰ ਲਾ ਵਿਆਹ ਇੱਕ ਹੋਰ। ਮੈਂ ਕਿਹਾ ਬਾਬਾ ਜੀ ਇੱਕ ਹੋਰ ਕਿਹਦੇ ਨਾਲ, ਕਿਹਦੀ ਗੱਲ ਕਰ ਰਹੇ ਹੋ? ਬਾਬਾ ਜੀ ਕਹਿੰਦੇ ਇੱਕ ਤੀਰ ਨਾਲ 2 ਸ਼ਿਕਾਰ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ।
ਮੈਂ ਕਿਹਾ ਬਾਬਾ ਜੀ ਕੀ? ਬਾਬੇ ਕਹਿੰਦੇ ਇਹਦਾ ਵਿਆਹ ਕਰਾ ਦਿਓ ਪੁੱਲ ਜੇ ਮੂੰਹ ਵਾਲੀ ਨਾਲ। ਮੈਂ ਯਾਰ ਬਾਬਾ ਜੀ ਡੱਡੂ ਫੇਰ ਬਚਾ ਗਏ ਤੁਸੀਂ। ਡੱਡੂ ਨਹੀਂ, ਬਾਬੇ ਕਹਿੰਦੇ ਨਾ ਡੱਡੂ ਦਾ ਵਿਆਹ ਕਿਸੇ ਹੋਰ ਨਾਲ ਨਹੀਂ ਹੋਣਾ, ਪੋਲੀ ਨੇ ਖਾਲੇ ਦਾ ਵਿਆਹ। ਹਾਂ ਤੇ ਪੋਲੀ ਨੂੰ ਪਾ ਰੇੜੀ 'ਚ ਤੇ ਜਾ ਕੇ ਪੂਰੇ ਪਾਕਿਸਤਾਨ ਦਾ ਚੱਕਰ ਲਾ ਤੇ ਮੰਗਦਾ ਫਿਰ। ਬਾਬਾ ਜੀ ਕਹਿੰਦੇ ਪੈਸੇ ਹੀ ਪੈਸਾ ਆ ਜਾਣਾ, ਜੋ ਐਕਟਿੰਗ ਪੋਲੀ ਕਰਦੀ ਆ ਨਾ। ਬਾਬਾ ਜੀ ਕਹਿੰਦੇ ਬਹਿ ਰੱਬ ਦਾ ਨਾਂ, ਪੈਸਾ ਵੀ ਇਕੱਠਾ ਹੋ ਜਾਏਗਾ। ਹਾਂ ਤੇ ਪੋਲੀ ਤੇ ਸਾਡੀ ਜਾਨ ਵੀ ਛੁੱਟੇਗੀ। ਤੇ ਪੋਲੀ ਨੂੰ ਇਹ ਲੱਭ ਜਾਏਗਾ, ਇਹਨੂੰ ਪੋਲੀ ਨੂੰ ਉਹ ਅਬ ਜੋ ਵੀ ਹੈ। ਲੱਕੀ